ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਸ਼ਵੀਤ ਕੌਰ ਨਿਊਜ਼ TV 84 ਦੇ ਨਾਲ ਵੀਰ। ਜਿਸ ਤੁਸੀਂ ਸਾਰੇ ਜਾਣਦੇ ਹੋ ਕਿ 2014 ਦੀਆਂ ਪਾਰਲੀਮੈਂਟ ਚੋਣਾਂ ਵਿੱਚ ਵੋਟਾਂ ਪੈਣ ਦਾ ਅਮਲ ਸ਼ੁਰੂ ਹੋ ਚੁੱਕਿਆ ਹੈ। 11 ਸਟੇਟਸ ਦੀਆਂ 92 ਲੋਕ ਸਭਾ ਸੀਟਾਂ ਤੇ ਵੋਟਾਂ ਪੈ ਚੁੱਕੀਆਂ ਹਨ। ਉੱਤਰ ਪੂਰਬ ਦੀਆਂ ਸਟੇਟਾਂ ਵਿੱਚ ਪਹਿਲਾਂ ਹੀ ਵੋਟਾਂ ਪੈ ਚੁੱਕੀਆਂ ਹਨ। ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਤੇ 30 ਅਪ੍ਰੈਲ ਨੂੰ ਵੋਟਾਂ ਪੈਣੀਆਂ ਹਨ। ਵੀਅਰਸ, ਤਿੰਨ ਪ੍ਰਮੁੱਖ ਪਾਰਟੀਆਂ ਬੀਜੇਪੀ, ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਆਪਣੇ ਇਲੈਕਸ਼ਨ ਮੈਨੀਫੈਸਟੋ ਵੀ ਜਾਰੀ ਕੀਤੇ ਹਨ। ਬੀਜੇਪੀ ਨੇ ਆਪਣੇ ਇਲੈਕਸ਼ਨ ਮੈਨੀਫੈਸਟੋ ਵਿੱਚ ਸਪਸ਼ਟ ਤੌਰ ਤੇ ਇਹ ਜ਼ਾਹਰ ਕੀਤਾ ਹੈ ਕਿ ਉਹ ਅਯੋਧਿਆ ਵਿੱਚ ਰਾਮ ਮੰਦਿਰ ਜ਼ਰੂਰ ਬਣਾਉਣਗੇ। ਬੀਜੇਪੀ ਵੱਲੋਂ ਪ੍ਰਧਾਨ ਮੰਤਰੀ ਪਦ ਦੇ ਐਲਾਨੇ ਗਏ ਉਮੀਦਵਾਰ ਨਰਿੰਦਰ ਮੋਦੀ ਨੇ ਹਿੰਦੂਤਵਾ ਦਾ ਕਾਰਡ ਖੁੱਲ੍ਹ ਕੇ ਖੇਡਿਆ ਹੈ। ਬਾਦਲ ਅਕਾਲੀ ਦਲ ਨੇ ਨਰਿੰਦਰ ਮੋਦੀ ਨੂੰ ਅੱਖਾਂ ਮੀਟ ਕੇ ਬਿਨਾਂ ਸ਼ਰਤ ਹਮਾਇਤ ਦਿੱਤੀ ਹੋਈ ਹੈ। ਵਿਊਅਰਸ, ਇੱਕ ਪਾਸੇ ਅਮਰੀਕਨ ਕਾਂਗਰਸ ਵਿੱਚ ਨਰਿੰਦਰ ਮੋਦੀ ਤੇ ਹੋਈ ਇੱਕ ਤਾਜ਼ਾ ਹੀਅਰਿੰਗ ਦੌਰਾਨ ਇਹ ਫਿਕਰ ਜ਼ਾਹਰ ਕੀਤਾ ਗਿਆ ਸੀ ਕਿ ਜੇ ਭਾਰਤ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਹੇਠ ਬੀਜੇਪੀ ਦੀ ਸਰਕਾਰ ਬਣਦੀ ਹੈ ਤਾਂ ਘੱਟ ਗਿਣਤੀਆਂ ਦੀ ਸ਼ਾਮਤ ਆ ਜਾਵੇਗੀ। ਪਰ ਸਿੱਖ ਘੱਟ ਗਿਣਤੀ ਦੀ ਰਿਪਰੈਜ਼ੈਂਟੇਟਿਵ ਜਮਾਤ ਬਾਦਲ ਅਕਾਲੀ ਦਲ ਵੱਲੋਂ ਬੀਜੇਪੀ ਦੇ ਨਾਲ ਖਲੋਣਾ ਸਿੱਖ ਕੌਮ ਦੇ ਲਈ ਇੱਕ ਬੜੀ ਨਮੋਸ਼ੀ ਵਾਲੀ ਗੱਲ ਬਣੀ ਹੋਈ ਹੈ। ਵਿਊਅਰਸ, ਅੱਜ ਅਸੀਂ ਦੋ ਅਹਿਮ ਸ਼ਖਸੀਅਤਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸੈਕਟਰੀ ਅਤੇ ਪਟਿਆਲਾ ਤੋਂ ਪਾਰਟੀ ਦੇ ਉਮੀਦਵਾਰ ਪ੍ਰੋਫੈਸਰ ਮੋਹਿੰਦਰਪਾਲ ਸਿੰਘ ਜੀ ਨਾਲ, ਜਿਹੜੇ ਕਿ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਪ੍ਰੋਫੈਸਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਪ੍ਰੋਫੈਸਰ ਸਾਹਿਬ, ਅੱਜ ਅਸੀਂ ਤੁਹਾਡੇ ਤੋਂ ਵੱਖ-ਵੱਖ ਪੋਲੀਟੀਕਲ ਪਾਰਟੀਆਂ ਬਾਰੇ ਤੁਹਾਡੇ ਵਿਚਾਰ ਜਾਣਨਾ ਚਾਹਾਂਗੇ। ਸਭ ਤੋਂ ਪਹਿਲਾਂ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਸ ਵੇਲੇ ਪੰਜਾਬ ਵਿੱਚ ਚੋਣ ਪ੍ਰਚਾਰ ਜ਼ੋਰ ਸ਼ੋਰ ਨਾਲ ਚੱਲ ਰਿਹਾ ਹੈ। ਸਾਡੇ ਦਰਸ਼ਕਾਂ ਨੂੰ ਦੱਸੋ ਕਿ ਇਸ ਵੇਲੇ ਵੋਟਰਾਂ ਦਾ ਕੀ ਰੁਝਾਨ ਹੈ ਅਤੇ ਤੁਹਾਡੀ ਪਾਰਟੀ ਦੀ ਕੀ ਸਥਿਤੀ ਹੈ। ਇਸ ਵਕਤ ਜਿਵੇਂ ਆਪ ਜੀ ਨੇ ਸਾਰਾ ਦੱਸਿਆ ਹੈ ਵਿਊਜ਼ ਨੂੰ ਕਿ ਵੋਟਾਂ ਜਿਹੜੀਆਂ ਨੇ ਉਹ ਪਹਿਲਾਂ 1 ਮਹੀਨੇ ਦਾ ਪੜਾਅ ਪੂਰਾ ਕਰ ਚੁੱਕੇ ਨੇ ਲੋਕ, ਜਦੋਂ ਐਲਾਨ ਹੋਇਆ ਹੈ। ਤੇ ਕਾਗਜ਼ ਪੱਤਰਾਂ ਦਾ ਜਿਹੜਾ ਸਿਲਸਿਲਾ ਹੁੰਦਾ ਉਹ ਵੀ ਕੱਲ ਫਾਈਨਲ ਹੋ ਗਿਆ। ਮੇਰੇ ਵੀ ਕਾਗਜ਼ ਠੀਕ ਹੋ ਗਏ, ਸਾਰਿਆਂ ਦੇ ਠੀਕ ਹੋ ਗਏ। ਤੇ ਜਿਹੜਾ ਲੋਕਾਂ ਤੱਕ ਅਪਰੋਚ ਦਾ ਦੌਰ ਹੈ ਉਹ ਹੁਣ ਲਗਾਤਾਰ ਅੱਗੇ ਜਿਉਂ-ਜਿਉਂ ਦਿਨ ਬੀਤਦੇ ਨੇ ਉਹ ਤੇਜ਼ ਹੁੰਦਾ ਜਾਂਦਾ ਹੈ। ਤੇ ਜਿਹੜੇ ਲੋਕ ਨੇ ਹਜੇ ਇੰਨਾ ਖੁੱਲ੍ਹ ਕੇ ਤਾਂ ਨਹੀਂ ਆਪਣਾ ਮਨ ਦੇ ਰਹੇ, ਪਰ ਇਹ ਜ਼ਰੂਰ ਹੈ ਕਿ ਜਿਹੜੀਆਂ ਟ੍ਰੈਡੀਸ਼ਨਲ ਪਾਰਟੀਆਂ ਇੱਥੇ ਚੱਲਦੀਆਂ ਨੇ, ਜਿਨ੍ਹਾਂ ਨੇ ਪਿਛਲੇ ਲੰਬੇ ਸਮੇਂ ਤੋਂ ਲੋਕਾਂ ਨੂੰ ਸਤਾਇਆ ਹੋਇਆ ਤੇ ਕੋਈ ਵੀ ਉਹਨਾਂ ਦੀ ਮੰਗ ਜਿਹੜੀ ਹੈ ਉਹ ਪੂਰੀ ਨਹੀਂ ਹੋ ਰਹੀ, ਚਾਹੇ ਉਹ ਉਹਨਾਂ ਦੀ ਦੁਨਿਆਵੀ ਲੋੜ ਹੋਵੇ, ਚਾਹੇ ਇਖਲਾਕੀ ਲੋੜ ਹੋਵੇ, ਇਹ ਸਾਰੇ ਇਹ ਸਿਸਟਮ ਦੇ ਵਿੱਚ ਅੱਜ ਉਹ ਬੀਜੇਪੀ, ਅਕਾਲੀ ਤੇ ਕਾਂਗਰਸ ਦੋਹਾਂ ਨੂੰ ਹੀ ਨਕਾਰਦੇ ਦਿਸ ਰਹੇ ਨੇ। ਜੀ ਜੀ ਜੀ। ਤੇ ਪ੍ਰੋਫੈਸਰ ਸਾਹਿਬ, ਹੁਣ ਅਸੀਂ ਤੁਹਾਡੇ ਤੋਂ ਬੀਜੇਪੀ ਦੇ ਇਲੈਕਸ਼ਨ ਮੈਨੀਫੈਸਟੋ ਸੰਬੰਧੀ ਵੀ ਜਾਣਕਾਰੀ ਲੈਣਾ ਚਾਹਾਂਗੇ। ਜਿਵੇਂ ਉਹਨਾਂ ਨੇ ਰਾਮ ਮੰਦਿਰ ਬਣਾਉਣ, ਯੂਨੀਫਾਰਮ ਸਿਵਲ ਕੋਡ ਲਾਗੂ ਕਰਨ ਅਤੇ ਜੰਮੂ ਕਸ਼ਮੀਰ ਵਿੱਚ ਧਾਰਾ 370 ਖਤਮ ਕਰਨ ਦਾ ਇਕਰਾਰ ਕੀਤਾ ਹੈ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਆਪ ਜੀ ਦੇ ਮਾਧਿਅਮ ਰਾਹੀਂ ਸਾਡੇ ਵਿਊਅਰਜ਼ ਨੂੰ ਇਹ ਗੱਲ ਬੇਨਤੀ ਦੇ ਰੂਪ ਵਿੱਚ ਸਮਝਾਉਣ ਦੀ ਕੋਸ਼ਿਸ਼ ਕਰਾਂਗਾ ਕਿ ਅਕਸਰ ਸਮਾਂ ਬੀਤਣ ਦੇ ਨਾਲ ਲੋਕ ਭੁੱਲ ਜਾਂਦੇ ਨੇ, ਪਰ ਜਿਹੜੀਆਂ ਇਹ ਮਤਸਬੀ ਪਾਰਟੀਆਂ ਹੁੰਦੀਆਂ ਨੇ ਇਹ ਆਪਣੇ ਏਜੰਡੇ ਨੂੰ ਨਹੀਂ ਭੁੱਲਦੀਆਂ। ਦਰਅਸਲ ਜੇ ਸੋਚਿਆ ਜਾਵੇ ਤਾਂ ਬੀਜੇਪੀ ਦਾ ਜਿਹੜੀ ਨੀਂਹ ਹੈ ਉਹ ਹੀ ਹਿੰਦੂਇਜ਼ਮ ਦੇ ਸਿਰ ਤੇ ਖੜੀ ਹੈ। ਕਦੇ ਇਹ ਕੇਵਲ 2 ਸੀਟਾਂ ਤੋਂ 200-250 ਸੀਟ ਲੈਣ ਦਾ ਜਿਹੜਾ ਇਹਨਾਂ ਦਾ ਰਿਕਾਰਡ ਹੈ, ਜਿਹੜਾ ਇੱਕ ਹਿਸਟਰੀ ਹੈ ਇਹਨਾਂ ਦੀ, ਉਹ ਇਸੇ ਕਰਕੇ ਹੀ ਹੈ ਕਿ ਇਹਨਾਂ ਨੇ ਰਾਮ ਮੰਦਿਰ ਨੂੰ ਢਾਹ ਕੇ ਦੁਬਾਰਾ ਬਣਾਉਣ ਦਾ, ਬਾਬਰੀ ਮਸਜਿਦ ਨੂੰ ਸ਼ਹੀਦ ਕਰਕੇ ਜਿਹੜਾ ਰਾਮ ਮੰਦਿਰ ਨੂੰ ਬਣਾਉਣ ਦੀ ਗੱਲ ਇੱਕ ਕੌਂਸਪੀਰੇਸੀ ਦੇ ਤਹਿਤ ਕੀਤੀ। ਉਹਦੇ ਵਿੱਚ ਬਹੁ ਗਿਣਤੀ ਹਿੰਦੂ ਭਾਈਚਾਰੇ ਨੇ ਇਹਨਾਂ ਨੂੰ ਆਪਣਾ ਰਾਜਾ ਮੰਨ ਕੇ ਇਹਨਾਂ ਨੂੰ ਵੋਟਿੰਗ ਕੀਤੀ ਹੈ। ਸੋ ਉਹੀ ਗੱਲ ਇਹਨਾਂ ਨੇ ਪਿਛਲੇ ਲੰਬੇ ਸਮੇਂ, ਫਿਰ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਹੁਣ ਸਾਡਾ ਰਾਜ ਤਾਂ ਆ ਗਿਆ, ਆਪਾਂ ਆਪਣਾ ਜਿਹੜਾ ਚਿਹਰਾ ਹੈ ਅੰਦਰੋਂ ਤਾਂ ਹਿੰਦੂਇਜ਼ਮ ਦਾ ਰੱਖਣਾ ਹੀ ਹੈ, ਪਰ ਬਾਹਰੋਂ ਸਾਫ਼ ਕਰ ਲਈਏ। ਪਰ ਬਾਹਰੋਂ ਸਾਫ਼ ਕਰਦੇ ਕਰਦੇ ਇਹ ਰਾਜਸੀ ਪੱਧਰ ਤੇ ਸਾਫ਼ ਹੋ ਗਏ। ਫਿਰ ਇਹਨਾਂ ਨੇ ਆਪਣਾ ਹੁਣ ਇਸ 2014 ਦੇ ਵਿੱਚ ਫਿਰ ਡਿਸਾਈਡ ਕੀਤਾ ਹੈ ਕਿ ਅਸੀਂ ਹਿੰਦੂ ਰਾਸ਼ਟਰਵਾਦ ਤਾਂ ਬਣਾਉਣਾ ਹੀ ਹੈ, ਕਿਉਂ ਨਾ ਅਸੀਂ ਖੁੱਲ੍ਹ ਕੇ ਹਿੰਦੂਆਂ ਦੀ ਵੋਟਾਂ ਲੈਣ ਖਾਤਰ ਖੁੱਲ੍ਹ ਕੇ ਹੀ ਜਿਹੜਾ ਆਪਣਾ ਅੰਦਰ ਦਿਲ ਦੇ ਵਿੱਚ ਗੱਲ ਹੈ ਹਿੰਦੂਇਜ਼ਮ ਦੀ, ਉਹਨੂੰ ਬਾਹਰ ਕਰੀਏ। ਤਾਂ ਉਹਨਾਂ ਨੇ ਰਾਮ ਮੰਦਿਰ ਦਾ ਕੀਤਾ। ਤੇ ਦੂਸਰੇ ਪਾਸੇ ਇਹਨਾਂ ਨੂੰ ਲੱਗਦਾ ਹੈ ਕਿ ਜੇਕਰ ਅਸੀਂ ਮੁਸਲਮਾਨ ਭਾਈਚਾਰੇ ਨੂੰ ਥੋੜਾ ਜਿਹਾ ਨਫ਼ਰਤ ਦੀ ਨਜ਼ਰ ਨਾਲ ਦੇਖਾਂਗੇ ਤਾਂ ਸਾਨੂੰ ਹਿੰਦੂਆਂ ਦੀ ਜ਼ਿਆਦਾ ਵੋਟ ਪਏਗੀ।
ਤਾਂ ਉਹਦੇ ਵਿੱਚ ਉਹਨਾਂ ਨੇ ਧਾਰਾ 370 ਦਾ ਜਿਹੜਾ ਅਟੈਕ ਹੈ, ਅਸਲ ਵਿੱਚ ਇਹ ਮੁਸਲਿਮ ਕਲਚਰ ਦੇ ਉੱਪਰ ਇੱਕ ਅਟੈਕ ਮੈਂ ਮੰਨਦਾ। ਜਿਵੇਂ ਗੁਜਰਾਤ ਵਿੱਚ ਤਜਰਬਾ ਕੀਤਾ ਮੋਦੀ ਨੇ ਕਿ ਮੁਸਲਮਾਨਾਂ ਨੂੰ ਮਾਰ ਕੇ ਮੈਂ ਬਹੁਤ ਵੋਟਾਂ ਲੈ ਸਕਿਆ ਤੇ 3 ਵਾਰ ਚੀਫ ਮਿਨਿਸਟਰ ਬਣ ਸਕਿਆ। ਇਸ ਤਰ੍ਹਾਂ ਉਹਨੇ ਇੱਕ ਇੰਟਰਨੈਸ਼ਨਲ ਪੱਧਰ ਤੇ ਇਹ ਚੀਜ਼ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਜਿਹੜਾ ਦੇਸ਼ ਹੈ ਇਹ ਆਉਣ ਵਾਲੇ ਸਮੇਂ 'ਚ ਇੱਕ ਮੁਤਸਵੀ ਹਿੰਦੂ ਦੇਸ਼ ਹੋਊਗਾ ਤੇ ਅਸੀਂ 370 ਵਾਲੀਆਂ ਜਿਹੜੇ ਧਾਰਾਵਾਂ ਨੇ ਉਹਨਾਂ ਨੂੰ ਖਤਮ ਕਰਾਂਗੇ ਜੀ, ਸਪੈਸ਼ਲ ਸਟੇਟਸ ਦੀਆਂ। ਜੀ ਜੀ ਤੇ ਵੀਰ ਜੀ, ਸਾਨੂੰ ਜਿਸ ਤਰ੍ਹਾਂ ਪਤਾ ਹੈ ਕਿ ਬੀਜੇਪੀ ਜਾਂ ਕਾਂਗਰਸ ਕੋਲ ਇਹਨਾਂ ਦੋਨਾਂ 'ਚ ਕੋਈ ਵੀ ਸਰਕਾਰ ਬਣਦੀ ਤੇ ਘੱਟ ਗਿਣਤੀਆਂ, ਜਿਸ ਤਰ੍ਹਾਂ ਅਸੀਂ ਇੰਟਰੋਡਕਸ਼ਨ ਦੇ ਵਿੱਚ ਕਿਹਾ, ਇਹ ਸ਼ਾਮਤ ਆ ਜਾਵੇਗੀ। ਪਰ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਵੀ ਸਾਹਮਣੇ ਆਈ, ਸਾਡੇ ਬਹੁਤ ਸਾਰੇ ਵੀਰ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨਾਲ ਵੀ ਜੁੜ ਰਹੇ ਹਨ, ਪਰ ਆਮ ਆਦਮੀ ਪਾਰਟੀ ਦੇ ਇਲੈਕਸ਼ਨ ਮੈਨੀਫੈਸਟੋ ਵਿੱਚ ਪੰਜਾਬ ਦੀਆਂ ਚਿਰਾਂ ਤੋਂ ਲਟਕਦੀਆਂ ਸਿਆਸੀ ਮੰਗਾਂ ਬਾਰੇ ਕੋਈ ਜ਼ਿਕਰ ਨਹੀਂ ਹੈ। ਜੀ ਹਾਂ ਕਿ ਭ੍ਰਿਸ਼ਟਾਚਾਰ ਵਿਰੁੱਧ ਗੱਲ ਤਾਂ ਹੈ, ਪਰ ਭਾਰਤੀ ਸੰਵਿਧਾਨਕ ਢਾਂਚੇ ਨੂੰ ਬਦਲਣ ਦਾ ਕੋਈ ਜ਼ਿਕਰ ਨਹੀਂ ਹੈ। ਫਿਰ ਆਮ ਆਦਮੀ ਪਾਰਟੀ ਨੂੰ ਸਿੱਖਾਂ ਨੂੰ ਕੀ ਹਾਸਿਲ ਹੋਵੇਗਾ? ਫਿਰ ਆਮ ਆਦਮੀ ਪਾਰਟੀ ਦੇ ਪਿੱਛੇ ਸਿੱਖ ਕਿਉਂ ਭੱਜ ਰਹੇ ਨੇ? ਇਸ ਬਾਰੇ ਥੋੜੇ ਆਪਣੇ ਵਿਚਾਰ ਸਾਂਝੇ ਕਰੋ। ਮੈਂ ਪੰਜਾਬ ਦੀਆਂ ਇਹਨਾਂ ਦੀਆਂ ਸੀਟਾਂ ਰਾਹੀਂ ਆਪ ਜੀ ਨੂੰ ਇਹਨਾਂ ਦੀ ਸਥਿਤੀ ਨੂੰ ਸਪਸ਼ਟ ਕਰਨ ਦੀ ਕੋਸ਼ਿਸ਼ ਕਰਾਂਗਾ, ਆਮ ਆਦਮੀ ਪਾਰਟੀ ਦੀ ਜੀ। ਤੇ ਜਿਹੜਾ ਹਰ ਇੱਕ ਦੁਨੀਆ ਭਰ ਦੇ ਵਿੱਚ ਹਰ ਇੱਕ ਚੀਜ਼ ਦਾ ਇੱਕ ਖੇਤਰ ਹੈ ਜੀ। ਪੋਲੀਟੀਕਲ ਸਿਸਟਮ ਦੇ ਵਿੱਚ ਵੀ ਜਿਹੜੇ ਲੋਕ ਆਲਰੇਡੀ ਲੋਕਾਂ ਨਾਲ ਜੁੜੇ ਹੋਏ ਨੇ, ਉਹਨਾਂ ਦੇ ਸਮੁੱਚੇ ਮਸਲਿਆਂ ਬਾਰੇ ਉਹ ਹੀ ਕੇਵਲ ਪੋਲੀਟੀਕਲ ਸਿਸਟਮ ਨੂੰ ਅੱਗੇ ਚਲਾ ਸਕਦੇ ਨੇ ਜੇ ਉਹ ਇਮਾਨਦਾਰ ਹੋਣ, ਜਿਵੇਂ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਇੱਕ ਰਿਕਾਰਡ ਹੈ ਜੀ। ਪੰਜਾਬ ਦੇ ਜਿਹੜੇ ਇਹਨਾਂ ਦੇ ਜੇ ਆਪਾਂ ਦੇਖੀਏ ਚੰਡੀਗੜ੍ਹ ਪੰਜਾਬ ਦੇ ਇਹਨਾਂ ਦੇ ਉਮੀਦਵਾਰ, ਤਾਂ ਮੇਰਾ ਨਹੀਂ ਖਿਆਲ ਹੈ ਗੁਲਬਨਾਗ ਨੂੰ ਕੋਈ ਬਹੁਤ ਜ਼ਿਆਦਾ ਲੋਕਾਂ ਦੀਆਂ ਆਮ ਲੋੜਾਂ ਦਾ ਅੱਜ ਤੋਂ ਪਹਿਲਾਂ ਪਤਾ ਹੋਏਗਾ ਜੀ। ਉਹ ਕਦੋਂ ਇਸ ਚੀਜ਼ ਦੀ ਸੋਚ ਬਣਾਏਗੀ ਤੇ ਕਦੋਂ ਉਹਨੂੰ ਰਿਪਰੈਜ਼ੈਂਟ ਕਰੇਗੀ, ਇਹ ਇੱਕ ਵੱਡਾ ਸਵਾਲ ਹੈ। ਭਗਵੰਤ ਮਾਨ ਇੱਕ ਸੈਲੀਬ੍ਰਿਟੀ ਹੈ, ਤਾਂ ਉਹਦਾ ਇੱਕ ਆਪਣਾ ਖੇਤਰ ਹੈ, ਉਹ ਕਮੇਡੀ ਰਾਹੀਂ ਲੋਕਾਂ ਨੂੰ ਵਿਅੰਗ ਕਰਦਾ ਹੈ। ਸਿਰਫ ਉਹਦਾ ਸਟੇਜ ਤੇ ਆਉਣਾ ਤੇ ਚਲੇ ਜਾਣਾ ਲੋਕਾਂ ਦੇ ਲਈ ਸਹਾਈ ਨਹੀਂ ਹੋ ਸਕਦਾ। ਜਿਸ ਤਰ੍ਹਾਂ ਜੱਸੀ ਜਸਰਾਜ ਨੇ ਇੱਕ ਗਾਣਾ ਜ਼ਰੂਰ ਗਾਇਆ ਹੈ ਜਿਹਦੇ ਵਿੱਚ ਦਰਦ ਹੈ, ਪਰ ਉਹ ਇੱਕ ਪ੍ਰੋਫੈਸ਼ਨਲ ਸਿਸਟਮ ਦੇ ਵਿੱਚ ਆਉਂਦੇ ਨੇ। ਸਿਰਫ ਫੂਲਕਾ ਸਾਹਿਬ ਹੀ ਹਨ ਜਿਹੜੇ ਇੱਕ ਮਸਲੇ ਨਾਲ, ਸਿੱਖਾਂ ਦੇ ਇੱਕ ਮਸਲੇ ਨਾਲ ਜੁੜੇ ਰਹੇ ਨੇ, ਪਰ ਦੂਜਾ ਮਸਲੇ ਦੀ ਗੱਲ ਉਹਨਾਂ ਨੇ ਵੀ ਕਦੇ ਨਹੀਂ ਕੀਤੀ। ਮੈਂ ਉਹਦੀ ਆਲੋਚਨਾ ਨਹੀਂ ਕਰ ਰਿਹਾ, ਐਜ਼ ਸਿੱਖ ਆਈ ਲਾਈਕ ਹਿਮ, ਪਰ ਉਹਨਾਂ ਨੇ ਇੱਕ ਫੀਲਡ ਦੇ ਵਿੱਚ ਹੀ ਕੰਮ ਕੀਤਾ ਹੈ। ਇਸੇ ਤਰ੍ਹਾਂ ਜਿਹੜੇ ਹੋਰ ਇਹਨਾਂ ਦੇ ਪੰਜਾਬ ਦਾ ਜਿਹੜਾ ਦਰਪਣ ਹੈ, ਤੇ ਸਭ ਤੋਂ ਜ਼ਰੂਰੀ ਤੇ ਮਹੱਤਵਪੂਰਨ ਗੱਲ ਇਹ ਹੈ ਕਿ ਜੋ ਕੁਝ ਅੱਜ ਕੇਜਰੀਵਾਲ ਜਾਂ ਉਹਦੀ ਪਾਰਟੀ ਬਾਰੇ ਪੰਜਾਬ ਦੇ ਵਿੱਚ ਕਿਹਾ ਜਾਂਦਾ ਹੈ, ਬਿਲਕੁਲ ਇਹੀ 4 ਸਾਲ ਪਹਿਲਾਂ PPP ਬਾਰੇ ਵੀ ਕਿਹਾ ਜਾਂਦਾ ਸੀ ਕਿ ਇਹ ਸਿਸਟਮ ਨੂੰ ਬਦਲ ਦੇਣਗੇ। ਪਰ ਅੱਜ PPP ਜਿਹੜੀ ਹੈ ਆਪਣੀ ਹੋਂਦ ਵੀ ਨਹੀਂ ਬਚਾ ਸਕੀ, ਤੇ ਉਹੀ ਹਾਲ ਇਹਨਾਂ ਦਾ ਵੀ ਜੇ ਹੋ ਗਿਆ ਤਾਂ ਫਿਰ ਸਿੱਖ ਕਿੱਧਰ ਜਾਣਗੇ, ਪੰਜਾਬੀ ਕਿੱਧਰ ਜਾਣਗੇ, ਇਹ ਦੇਸ਼ ਕਿੱਧਰ ਜਾਊਗਾ। ਸੋ ਮੈਂ ਤਾਂ ਸਿੱਖਾਂ ਦੀ ਗੱਲ ਤੇ ਆਪਣੇ ਸੂਬੇ ਦੀ ਗੱਲ ਵੀ ਕਰਾਂਗਾ ਕਿ ਜਿਹੜੀ ਚੀਜ਼ ਨੂੰ ਪਰਖਿਆ ਵੀ ਨਾ ਹੋਵੇ, ਉਹਨੂੰ ਉਹਦੇ ਸਾਹਮਣੇ ਜਦੋਂ ਪਰਖੀ ਹੋਈ ਧਿਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਖੜੀ ਹੈ, ਜਿਹੜੀ 30 ਸਾਲ ਤੋਂ ਲਗਾਤਾਰ ਆਪਣੇ ਇੱਕ ਅਕੀਦੇ ਦੇ ਉੱਤੇ ਚੱਲਦੀ ਹੋਈ ਲੋਕ ਭਲਾਈ ਦੇ ਕੰਮ ਕਰ ਰਹੀ ਹੈ, ਲੋਕਾਂ ਦੇ ਹੱਕਾਂ ਦੇ, ਮਨੁੱਖੀ ਹੱਕਾਂ ਦੇ ਕੰਮ ਕਰਕੇ ਇੱਕ ਇਤਿਹਾਸ ਸਿਰਜਿਆ, ਤੇ ਉਹਦੇ ਹੁੰਦਿਆਂ ਜੇ ਉਹ ਕੇਜਰੀਵਾਲ ਜਾਂ ਆਪ ਪਾਰਟੀ ਜਾ ਤਾਂ ਫਿਰ ਇਹ ਇੱਕ ਫੈਸ਼ਨ ਮੰਨਿਆ ਜਾਊਗਾ, ਇਹਨੂੰ ਗੰਭੀਰਤਾ ਨਹੀਂ ਮਿਲ ਜਾ ਸਕਦੀ। ਜੀ ਬਿਲਕੁਲ। ਤੇ ਵੀਰ ਜੀ, ਸਾਡੇ ਕੋਲ 1 ਮਿੰਟ ਰਹਿ ਗਿਆ ਐਟ ਦੀ ਐਂਡ। ਜਿਹੜੇ ਸਾਡੇ ਹੁਣ ਤੁਹਾਨੂੰ ਦਰਸ਼ਕ, ਨਾਟ ਓਨਲੀ ਸਿੱਖ ਦਰਸ਼ਕ, ਜਿਹੜੇ ਸਾਡੇ ਬਾਹਰ ਦੇ ਦਰਸ਼ਕ ਤੁਹਾਨੂੰ ਵੇਖ ਰਹੇ ਨੇ, ਹੋਰ ਵੀ ਧਰਮਾਂ ਦੇ, ਤੁਸੀਂ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਜਾਂ ਪੰਜਾਬ ਦੇ ਦਰਸ਼ਕ ਤੁਹਾਨੂੰ ਇਸ ਵੇਲੇ ਦੇਖ ਰਹੇ ਨੇ, ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਮੈਂ ਇਹ ਗੱਲ ਬੇਨਤੀ ਕਰਕੇ ਪਹਿਲਾਂ ਕਰਾਂ, ਜਦੋਂ ਮੈਂ ਲਫ਼ਜ਼ ਸਿੱਖ ਵਰਤਾਂ ਤਾਂ ਇਹ ਮਨੁੱਖਤਾ ਦਾ ਲਫ਼ਜ਼ ਹੈ, ਇਹ ਕਿਸੇ ਇੱਕ ਧਿਰ ਦਾ, ਕੇਵਲ ਇੱਕ ਧਿਰ ਦਾ ਲਫ਼ਜ਼ ਨਹੀਂ ਹੋ ਸਕਦਾ। ਦੂਸਰੀ ਗੱਲ ਇਹ ਹੈ ਕਿ ਸਾਡੀ ਪਾਰਟੀ ਦਾ ਇਤਿਹਾਸ ਰਿਹਾ ਕਿ ਅਸੀਂ ਸਾਰਿਆਂ ਹੀ ਭਾਈਚਾਰਿਆਂ ਨੂੰ ਬਰਾਬਰ ਦਾ ਮਾਣ ਰਾਈਟ ਔਰ ਰੋਂਗ ਦੇ ਜਿਹੜਾ ਹੈਗਾ ਸਿਸਟਮ ਦੇ ਵਿੱਚ ਦਿੱਤਾ ਹੈ। ਪਰ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਨਾ ਚਾਹਾਂਗਾ ਕਿ 30 ਸਾਲ ਤੋਂ ਲੜਦੀ ਸਾਡੀ ਪਾਰਟੀ ਸਿੱਖ ਸੰਘਰਸ਼, ਮਨੁੱਖੀ ਸੰਘਰਸ਼, ਮਾਨਵਤਾ ਦੇ ਸੰਘਰਸ਼ ਦੇ ਵਿੱਚ ਆਪ ਜੀ ਆਪਣੇ ਰਿਸ਼ਤੇਦਾਰ ਰਾਹੀਂ ਵੀ ਸਾਥ ਦੋ ਸਦਾ। ਤੇ ਮੈਂ ਫਿਰ ਦੁਬਾਰਾ ਤੁਹਾਡੇ ਚੈਨਲ ਤੇ ਪਹਿਲਾਂ ਵੀ ਕਿਹਾ ਸੀ ਵੀ ਸਾਨੂੰ ਅਰਬਾਂਪਤੀ ਲੋਕਾਂ ਨਾਲ ਲੜਨਾ ਪੈ ਰਿਹਾ ਹੈ, ਸਾਡੇ ਕੋਲ 10 ਰੁਪਏ 20 ਰੁਪਏ ਵੀ ਨਹੀਂ ਹੈਗੇ, ਇਹ ਸੱਚਾਈ ਹੈ। ਸੋ ਜੇ ਉਹ ਆਰਥਿਕ ਤੌਰ ਤੇ ਸਾਡੀ ਕਿਸੇ ਵੀ ਤਰ੍ਹਾਂ ਮਦਦ ਕਰ ਸਕਣ, ਸਾਡੇ ਕਿਸੇ ਵੀ ਕੈਂਡੀਡੇਟ ਦੇ, ਤਾਂ ਉਹਨਾਂ ਦੇ ਅਸੀਂ ਬਹੁਤ ਸ਼ੁਕਰਗੁਜ਼ਾਰ ਹੋਵਾਂਗੇ। ਇਹ ਲੜਾਈ ਦੀ ਲੋੜ ਹੈ ਤੇ ਸਾਰਿਆਂ ਨੂੰ ਇਹੀ ਬੇਨਤੀ ਕਰਾਂਗੇ, ਆਪਣੇ ਇੰਡੀਆ ਵਿੱਚ ਰਹਿੰਦੇ ਰਿਸ਼ਤੇਦਾਰਾਂ ਨੂੰ, ਆਪਣੇ ਦੋਸਤਾਂ ਨੂੰ ਇਹ ਸਮਝਾਓ ਕਿ ਸਰਦਾਰ ਸਿਮਰਜੀਤ ਸਿੰਘ ਮਾਨ ਤੇ ਉਹਦੀ ਪਾਰਟੀ ਸਾਰੀ ਮਨੁੱਖਤਾ ਲਈ ਪਿਛਲੇ ਸਮੇਂ 'ਚ ਕੀ ਕਰਦੀ ਰਹੀ ਹੈ, ਉਸੇ ਤੇ ਹੀ ਆਸ ਰੱਖੀ ਜਾ ਸਕਦੀ ਹੈ ਕਿ ਉਹ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਸੱਭਿਆਚਾਰ ਤੇ ਸਾਡਾ ਮੁਲਕ ਤੇ ਸਾਡਾ ਇਹ ਜਿਹੜਾ ਸੂਬਾ ਹੈ, ਇਹਨੂੰ ਬਚਾਉਣ ਦੀ ਜਿਹੜੀ ਹੈ ਉਹ ਜ਼ਰੂਰਤ ਰੱਖਦੀ ਹੈ।
ਜੀ ਬਿਲਕੁਲ ਬਿਲਕੁਲ ਵੀਰ ਜੀ, ਤਾਂ ਹੀ ਤੁਹਾਡੇ ਵਰਗੀ ਸ਼ਖਸੀਅਤ ਨੂੰ ਅਸੀਂ ਬਾਰ-ਬਾਰ ਟੀਵੀ 84 ਦਰਸ਼ਕਾਂ ਦੇ ਰੂਬਰੂ ਕਰਵਾਉਂਦੇ ਰਹਿੰਦੇ ਤਾਂ ਕਿ ਸਾਡੇ ਦਰਸ਼ਕ ਨਾ ਓਨਲੀ ਜਿਹੜੇ ਅਮਰੀਕਾ ਦੇ ਵਿੱਚ, ਕੈਨੇਡਾ ਵਿੱਚ, ਬਾਹਰ ਦੇ ਦੇਸ਼ਾਂ ਵਿੱਚ ਹਨ ਜਾਂ ਈਵਨ ਜਿਹੜੇ ਪੰਜਾਬ ਦੇ ਵਿੱਚ ਵੀ ਦੇਖ ਰਹੇ ਨੇ ਉਹ ਜਾਗਰੂਕ ਹੋਣ ਤਾਂ ਕਿ ਆਪਣੀ ਉਹ ਪਾਰਟੀ ਨੂੰ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਜਾ ਕੇ ਵੋਟ ਪਾਉਣ, ਉਹਨੂੰ ਸਮਰਥਨ ਦੇਣ, ਆਪਣੀ ਹਮਾਇਤ ਦੇਣ। ਤੇ ਵੀਰ ਜੀ ਹੁਣ ਸਾਡਾ ਵਕਤ ਬ੍ਰੇਕ ਵੱਲ ਜਾ ਰਿਹਾ, ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਕਿ ਤੁਸੀਂ ਟੀਵੀ 84 ਦੇ ਦਰਸ਼ਕਾਂ ਦੇ ਰੂਬਰੂ ਹੋਏ। ਟੀਵੀ 84 ਦਾ ਅਤੀ ਧੰਨਵਾਦੀ ਨਹੀਂ ਰਿਣੀ ਆ ਕਿ ਉਹਨਾਂ ਨੇ ਸਾਡੇ ਵਰਗੇ ਜਿਹੜੇ ਕੈਂਡੀਡੇਟਸ ਨੇ, ਪਾਰਟੀ ਹੈ, ਉਹਨਾਂ ਨੂੰ ਦੁਨੀਆ ਭਰ ਦੇ ਵਿੱਚ ਪਹੁੰਚਾਇਆ। ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹੋਇਆ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Viewers, वक्त हो गया एक छोटे से ब्रेक का। Keep watching News TV 84 The Now. We'll be right back after a short break.